ਇਹ ਦੁਨੀਆ ਭਰ ਦੀਆਂ ਏਜੰਸੀਆਂ ਦਾ ਦਸਤੂਰ ਹੈ ਕਿ ਜਿਹੜਾ ਉਹਨਾਂ ਦੇ ਲਈ ਕੰਮ ਕਰਦਾ ਹੈ, ਅਲਟੀਮੇਟਲੀ ਜਦੋਂ ਉਹਦੀ ਲੋੜ ਪੂਰੀ ਹੋ ਜਾਂਦੀ ਹੈ ਉਹ ਉਸ ਨੂੰ ਡੰਪ ਕਰ ਦਿੰਦੇ ਨੇ। ਜੇ ਬਹੁਤ ਜ਼ਿਆਦਾ ਉਹਦੇ ਕੋਲ ਕੋਈ ਜਿਹੜੀ ਹੈ ਉਹ ਜਾਣਕਾਰੀ ਵੀ ਹੋਏ ਔਰ ਉਹਨਾਂ ਨੂੰ ਲੱਗੇ ਕਿ ਕਦੇ ਵੀ ਇਹ ਮੂੰਹ ਖੋਲ੍ਹ ਸਕਦਾ ਉਹਨੂੰ ਫਿਰ ਉਹ ਐਲੀਮੀਨੇਟ ਵੀ ਕਰ ਦਿੰਦੇ ਨੇ। ਉਹੀ ਰੁਪਦਮਨ ਸਿੰਘ ਮਲਿਕ ਜਿਨ੍ਹਾਂ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਵਿਲੀਫਾਈ ਕੀਤਾ ਗਿਆ, ਉਹ ਜਦੋਂ ਐਕਵਿਟ ਹੋ ਜਾਂਦੇ ਨੇ ਔਰ ਬਾਅਦ ਚ ਆਉਂਦਾ ਜੀ ਕਿ ਉਹਨਾਂ ਦਾ ਨਾਂ ਜਿਹੜੀ ਬਲੈਕ ਲਿਸਟ ਇੰਡੀਅਨ ਗਵਰਨਮੈਂਟ ਨੇ ਬਣਾਈ ਬਾਹਰਲੇ ਮੁਲਕਾਂ 'ਚ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ 'ਚੋਂ ਉਹਨਾਂ ਦਾ ਨਾਂ ਕੱਢ ਦਿੱਤਾ ਗਿਆ। ਪਿਛਲੇ ਵਰੇ 'ਚ ਇਹ ਖਬਰ ਔਰ ਇਸ ਵਰੇ ਵੀ ਉਹਦਾ ਰਿਹਾ ਕਿ ਜੀ ਉਹ ਜਿਹੜੇ ਨੇ ਉਹ ਇੰਡੀਆ ਪਹੁੰਚ ਗਏ ਨੇ ਔਰ ਉਹਨਾਂ ਦੇ ਇੰਟਰਵਿਊ ਵੀ ਉਹਨਾਂ ਦੇ ਮੀਡੀਆ ਤੇ ਆ ਰਹੇ ਨੇ ਔਰ ਉਹਦੇ 'ਚੋਂ ਕਹਿ ਰਹੇ ਨੇ ਕਿ ਜੀ ਬਾਹਰ ਤਾਂ ਕੋਈ ਖਾਲਿਸਤਾਨ ਨਹੀਂ ਮੰਗਦਾ, ਇਹ ਕੋਈ ਸਿੱਖਾਂ ਲਈ ਹਾਨੀਕਾਰਕ ਹੈ, ਮੈਂ ਤਾਂ ਕਦੇ ਵੀ ਖਾਲਿਸਤਾਨੀ ਨਹੀਂ ਸੀ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਜਿਹੜਾ ਇਹ ਸਮਝਣਾ ਚਾਹੀਦਾ ਕਿ ਮੋਦੀ ਸਿੱਖਾਂ ਦੇ ਬਹੁਤ ਹਮਦਰਦ ਨੇ, ਸਿੱਖਾਂ ਦੇ ਬਹੁਤ ਦੋਸਤ ਨੇ ਔਰ ਸਾਨੂੰ ਜਿਹੜਾ ਇਹ ਮੋਦੀ ਦੀ ਸਪੋਰਟ ਕਰਨੀ ਚਾਹੀਦੀ ਹੈ। ਬੜੇ ਤਰਲੋ ਮੱਛੀ ਹੋ ਰਹੇ ਸੀ ਕਿ ਮੈਂ ਇੱਕ ਵਾਰ ਮਰਨ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਨੇ ਔਰ ਉਹ ਇੰਡੀਆ ਆਏ, ਜੂਨ ਦੇ ਮਹੀਨੇ 'ਚ ਹੀ ਗਏ, ਉੱਥੋਂ ਹੀ ਵਾਪਸ ਆਏ ਔਰ 3 ਵਾਰ ਉਹ ਦਰਬਾਰ ਸਾਹਿਬ ਗਿਆ। ਕੀ ਉਹਨਾਂ ਨੂੰ ਖਦਸ਼ਾ ਸੀ ਕਿ ਭਾਈ ਉਹਨਾਂ ਦਾ ਜਿਹੜਾ ਰੋਲ ਹੈ, ਕੰਮ ਹੈ, ਉਹ ਉਹਨਾਂ ਨੇ ਲੈ ਲਿਆ, ਹੁਣ ਉਹਨਾਂ ਨੇ ਮਾਰ ਦੇਣਾ ਏਜੰਸੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 14 ਜੁਲਾਈ 2022 30 ਹਾੜ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਉਸ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਸਾਡੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਸਿਮਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕੀਤੀ ਹੈ ਕਿ ਕੌਮੀ ਸੰਘਰਸ਼ ਨੂੰ ਅਗਾਂਹ ਤੋਰਨ ਲਈ ਨੌਜਵਾਨ ਪੀੜ੍ਹੀ ਦਾ ਅਹਿਮ ਰੋਲ ਹੈ। ਜਿੱਥੇ ਸਾਡੀਆਂ ਨਿੱਜੀ ਜ਼ਿੰਦਗੀਆਂ ਜ਼ਰੂਰੀ ਹਨ, ਉੱਥੇ ਕੌਮੀ ਤੌਰ ਤੇ ਵੀ ਸਾਡੇ ਫਰਜ਼ ਹਨ ਅਤੇ ਅੱਜ ਲੋੜ ਹੈ ਕਿ ਨੌਜਵਾਨ ਪੀੜ੍ਹੀ ਅੱਗੇ ਆ ਕੇ ਸੰਘਰਸ਼ ਵਿੱਚ ਯੋਗਦਾਨ ਪਾਵੇ। ਸੋ ਸਾਡੇ ਅਦਾਰਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਪ੍ਰੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਗੱਲਬਾਤ ਕਰਾਂਗੇ ਕੈਨੇਡਾ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਜਿਵੇਂ ਭਾਰਤੀ ਏਜੰਸੀਆਂ ਨੇ ਕੈਨੇਡਾ ਵਿੱਚ ਸਿੱਖ ਕੌਮ ਦੇ ਖਿਲਾਫ ਆਪਣੀ ਜਿਹੜੀ ਹਿੰਸਾ ਦੀ ਗੰਦੀ ਗੇਮ ਖੇਡਣੀ ਸ਼ੁਰੂ ਕਰ ਦਿੱਤੀ ਹੈ। ਸੋ ਟੋਰਾਂਟੋ ਵਿੱਚ ਇੱਕ ਮੰਦਿਰ ਵਿੱਚ ਮਹਾਤਮਾ ਬੁੱਧ ਦੇ ਜਿਹੜੇ ਬੁੱਤ ਨਾਲ ਛੇੜਛਾੜ ਕੀਤੀ ਗਈ ਹੈ ਔਰ ਸਰੀ ਵਿੱਚ 에ਅਰ ਇੰਡੀਆ ਹਾਦਸੇ ਦੇ ਮੁੱਖ ਦੋਸ਼ੀ ਰੁਪਦਮਨ ਸਿੰਘ ਮਲਿਕ ਦਾ ਕਤਲ ਇਸ ਪਾਸੇ ਵਾਲੀ ਜਿਹੜਾ ਹੈ ਇਸ਼ਾਰਾ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਇਹ ਮਹਾਤਮਾ ਬੁੱਧ ਨਹੀਂ ਹੈ, ਮਹਾਤਮਾ ਗਾਂਧੀ ਹੈ। ਸੌਰੀ। ਸੋ
ਅੱਜ ਦੇ ਪ੍ਰੋਗਰਾਮ ਨੂੰ ਸਿਮਰਪ੍ਰੀਤ ਸਿੰਘ ਹੋਰਾਂ ਨੇ ਕੈਲੀਫੋਰਨੀਆ ਤੋਂ ਸਪਾਂਸਰ ਕੀਤਾ ਹੈ। ਅੱਛਾ। ਇਹ ਨੌਜਵਾਨ ਪੰਥਕ ਭਾਵਨਾ ਰੱਖਦੇ ਨੇ ਔਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਮੀਡੀਆ ਦੀ ਇੰਪੋਰਟੈਂਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਔਰ ਇਹ ਪਹਿਲਾਂ ਵੀ ਸਾਡੇ ਸਪਾਂਸਰ ਪ੍ਰੋਗਰਾਮ ਇਹਨਾਂ ਨੇ ਕੀਤੇ ਨੇ ਔਰ ਇਹ TV 84 ਦੇ ਖੈਰ ਖੁਆਹ ਨੇ। ਅਸੀਂ ਵੀਰ ਸਿਮਰਪ੍ਰੀਤ ਸਿੰਘ ਔਰ ਹੋਰ ਵੀ ਜਿਹੜੇ ਵੀਰ ਭੈਣ ਸਾਡੇ ਨਾਲ ਰੈਗੂਲਰਲੀ ਘੱਟੋ ਘੱਟ ਸਾਨੂੰ ਹੌਸਲਾ ਹੀ ਦਿੰਦੇ ਨੇ ਕਾਲਾਂ ਕਰਕੇ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਜੀ। ਅੱਜ ਬੜਾ ਇੱਕ ਸੈਂਸਿਟਿਵ ਡੇ ਵੀ ਹੈ ਔਰ ਜਿਸ ਵਿਸ਼ੇ ਤੇ ਮੈਂ ਗੱਲ ਕਰਨ ਲੱਗਾ ਇਸ ਦੀ ਇੱਕ ਆਪਣੀ ਸੰਵੇਦਨਸ਼ੀਲਤਾ ਹੈ ਜਾਂ ਸੈਂਸਿਟਿਵਿਟੀ ਹੈ। ਇੱਕ ਤਬਕਾ ਇਸ ਕਿਸਮ ਦੇ ਮੌਕੇ ਤੇ ਗੱਲ ਕਰਨ ਤੋਂ ਜਿਹੜਾ ਉਹ ਪਰਹੇਜ਼ਗਾਰੀ ਕਰਦਾ ਹੈ ਕਿ ਭਾਈ ਅਸੀਂ ਨਾ ਜਿਹੜਾ ਇਸ ਦੇ ਵਿੱਚ ਪਈਏ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਠੀਕ ਪਹੁੰਚ ਇਹੀ ਹੁੰਦੀ ਹੈ ਕਿ ਜਦੋਂ ਕੋਈ ਭਾਣਾ ਵਾਪਰਦਾ ਹੈ ਜਾਂ ਵਾਪਰਾਇਆ ਜਾਂਦਾ ਹੈ ਤੇ ਉਹ ਮੌਕਾ ਹੁੰਦਾ ਹੈ ਕਿ ਤੁਸੀਂ ਬੇਬਾਕੀ ਦੇ ਨਾਲ ਕੀਪਿੰਗ ਦਾ ਸੈਂਸਿਟਿਵਿਟੀ ਇਨ ਮਾਈਂਡ ਉਸ ਇਸ਼ੂ ਨੂੰ ਜ਼ਰੂਰ ਡਿਸਕਸ ਕਰੋ, ਕਿਉਂਕਿ ਜਿਹੜਾ ਟ੍ਰੈਂਡ ਫਿਰ ਦੁਸ਼ਮਣ ਵੱਲੋਂ ਸੈੱਟ ਕਰ ਦਿੱਤਾ ਜਾਂਦਾ ਹੈ। ਅਸੀਂ ਇਹਨਾਂ ਘਟਨਾਵਾਂ ਬਾਰੇ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਬਾਰੇ ਦੇਖਿਆ, ਉਹੀ ਨੈਰੇਟਿਵ ਚਾਰਜ ਫਿਰ ਆਪਣੇ ਲੋਕ ਵੀ ਰਿਪੀਟ ਕਰਨ ਲੱਗ ਜਾਂਦੇ ਨੇ। ਸੋ ਜਿਵੇਂ ਤੁਸੀਂ ਜ਼ਿਕਰ ਕੀਤਾ, ਦੋ ਘਟਨਾਵਾਂ ਜਿਹੜੀਆਂ ਇੱਕੋ ਵੇਲੇ ਜਿਹੜੀ ਮੀਡੀਆ ਦੇ ਵਿੱਚ ਆਈਆਂ, ਇੱਕ ਬੀਤੇ ਕੱਲ੍ਹ ਦੀ ਹੈ, ਇੱਕ ਅੱਜ ਦੀ ਹੈ, ਅੱਜ ਸਵੇਰ ਦੀ ਆਲਮੋਸਟ ਸਵੇਰੇ 9 ਵਜੇ ਦੇ ਕਰੀਬ। ਔਰ ਪਹਿਲੀ ਘਟਨਾ ਤੇ ਦੂਸਰੀ ਦੋਨਾਂ ਨੂੰ ਜਦੋਂ ਤੁਸੀਂ ਮੇਲ ਕੇ ਦੇਖਦੇ ਹੋ ਔਰ ਪਿਛੋਕੜ ਦੇਖਦੇ ਹੋ ਕਿ ਕੈਨੇਡਾ ਦੇ ਵਿੱਚ ਔਰ ਪਿਛਲੇ ਕੁਝ ਪ੍ਰੋਗਰਾਮਾਂ 'ਚ ਅਸੀਂ ਲਗਾਤਾਰਤਾ ਦੇ ਨਾਲ ਇਹ ਕਿਹਾ ਕਿ ਇਸ ਵੇਲੇ ਜਿਹੜੇ 6 ਮਿਲੀਅਨ ਡਾਇਸਪੋਰਾ ਸਿੱਖ ਨੇ ਇਹ ਵੱਡੀ ਸਿਰਦਰਦ ਬਣੇ ਹੋਏ ਨੇ ਭਾਰਤੀ ਏਜੰਸੀਆਂ ਦੇ ਲਈ। ਔਰ ਠੀਕ ਉਸੇ ਤਰ੍ਹਾਂ ਜਿਵੇਂ ਜੂਨ 84 ਤੋਂ ਇੱਕਦਮ ਬਾਅਦ ਭਾਰਤੀ ਏਜੰਸੀਆਂ ਨੇ ਦੇਖਿਆ ਸੀ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਇਹਨਾਂ ਮੁਲਕਾਂ ਦੇ ਵਿੱਚ ਕਾਫੀ ਹਮਦਰਦੀ ਵੀ ਸੀ, ਇੱਥੋਂ ਦੇ ਪਾਲਿਸੀ ਮੇਕਰਸ, ਲਾਅ ਮੇਕਰਸ ਦੇ ਵਿੱਚ ਸਿੱਖਾਂ ਦੇ ਵਿੱਚ ਰੋਹ ਵੀ ਸੀ। ਔਰ ਇੱਕ ਘਟਨਾ ਜਿਹਨੇ ਸਾਰੀ ਕੌਮ ਨੂੰ ਫਿਰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ, ਕਿਉਂਕਿ ਇਹੀ ਉਹਨਾਂ ਦੀ ਇੰਟੈਂਟ ਸੀ ਕਿ ਕਿਵੇਂ ਅਸੀਂ ਦੇਖਦੇ ਹਾਂ ਕਿ 23 ਜੂਨ 1985 ਨੂੰ ਕਨਿਸ਼ਕਾ ਜਹਾਜ਼ 에ਅਰ ਇੰਡੀਆ ਫਲਾਈਟ 182 ਇੱਕ ਬੰਬ ਬਲਾਸਟ 32,000 ਫੁੱਟ ਦੇ ਉੱਤੇ ਆਇਰਲੈਂਡ ਸੀ ਦੇ ਉੱਤੇ ਹਾਦਸੇ ਦਾ ਸ਼ਿਕਾਰ ਕਰਵਾਈ ਗਈ, ਜਿਹਦੇ 'ਚ ਬੇਗੁਨਾਹ 328 ਪੈਸੇਂਜਰ ਮਾਰੇ ਗਏ। ਔਰ ਇਸ ਨੂੰ ਫੌਰਨ ਮੀਡੀਆ ਨੇ ਔਰ ਅਗਲੇ ਲਗਭਗ 20 ਸਾਲ ਫਿਰ ਜਿਹੜਾ ਟਰਾਇਲ ਚੱਲਿਆ, ਮੀਡੀਆ ਨੇ ਟਰਾਇਲ ਤਾਂ ਆਪਣੀ ਥਾਂ ਤੇ, ਲੇਕਿਨ ਇੱਕ ਮੀਡੀਆ ਟਰਾਇਲ ਚੱਲਿਆ ਔਰ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਸਿੱਖ ਕੌਮ ਵਿਕਟਮ ਸੀ ਇੰਡੀਅਨ ਜ਼ੁਲਮਾਂ ਦਾ, ਉਸ ਨੂੰ ਇੰਟਰਨੈਸ਼ਨਲ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ ਗਿਆ। ਅਸੀਂ ਇਸ ਬਾਰੇ ਵੀ ਗੱਲ ਪਹਿਲਾਂ ਵੀ ਕੀਤੀ ਹੈ। 23 ਜੂਨ ਨੂੰ ਅਸਲ 'ਚ ਅਸੀਂ ਇਸ ਦੇ ਉੱਤੇ ਕਾਫੀ ਡਿਟੇਲ 'ਚ ਗੱਲਬਾਤ ਕੀਤੀ ਅਗਲੇ ਦਿਨ। ਲੇਕਿਨ ਜਿਹੜੀਆਂ ਇਸ ਤੋਂ ਪਹਿਲਾਂ ਕਿ ਮੈਂ ਇਸ ਨੂੰ ਦੇਖਾਂ ਕਿ ਇਹ ਜਿਹੜਾ ਪੈਟਰਨ ਇੰਡੀਅਨ ਏਜੰਸੀਜ਼ ਦਾ ਰਿਹਾ ਔਰ ਅਸੀਂ ਪਿਛਲੇ ਦਿਨਾਂ 'ਚ ਵਾਰਨ ਵੀ ਕਰਦੇ ਰਹੇ ਕਿ ਭਾਈ ਆਉਣ ਵਾਲੇ ਦਿਨਾਂ 'ਚ ਕੁਛ ਨਾ ਕੁਛ ਜਿਹੜਾ ਇਹਨਾਂ ਮੁਲਕਾਂ 'ਚ, ਹੁਣ ਤਾਂ ਆਸਟ੍ਰੇਲੀਆ ਵੀ ਇਹਨਾਂ ਦੇ ਰਡਾਰ ਤੇ ਹੈ ਕਿ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਜਿਹੜੇ ਮੇਨ ਮੁਲਕ ਨੇ ਜਿੱਥੇ ਖਾਲਿਸਤਾਨ ਦੀ ਐਕਟੀਵਿਟੀ ਕਾਫੀ ਤੇਜ਼ ਹੋਈ ਹੈ। ਕਿਸਾਨ ਲਹਿਰ ਦੇ ਚਲਦਿਆਂ ਵੀ ਸਭ ਤੋਂ ਜ਼ਿਆਦਾ ਸਪੋਰਟ ਇਹਨਾਂ ਮੁਲਕਾਂ ਦੇ ਵਿੱਚ ਆਈ ਕਿ ਐਸਾ ਕੁਛ ਨਾ ਕੁਛ ਇਹ ਜ਼ਰੂਰ ਕਰਨਗੇ। ਔਰ ਮੈਂ ਈਵਨ 2 ਦਿਨ ਪਹਿਲਾਂ ਦੇ ਪ੍ਰੋਗਰਾਮ 'ਚ ਇਹ ਕਿਹਾ ਸੀ ਕਿ ਏਜੰਟ ਪ੍ਰੋਵੋਕੇਟਰ ਕਿ ਜਿਹੜੇ ਸਾਡੇ ਵਰਗੀ ਲੁੱਕ ਦੇ ਨਾਲ ਸਾਡੇ 'ਚ ਰਲਦੇ ਨੇ ਜਾਂ ਰਲਣਗੇ, ਭੜਕਾਟ ਪੈਦਾ ਕਰਨਗੇ, ਉਹਨਾਂ ਤੋਂ ਅਸੀਂ ਖਬਰਦਾਰ ਰਹਿਣਾ ਕਿ ਕਿਸੇ ਕਿਸਮ ਦੀ ਵਾਇਲੈਂਸ ਦਾ ਸ਼ਿਕਾਰ ਨਹੀਂ ਹੋਣਾ, ਭੜਕਾਟ 'ਚ ਨਹੀਂ ਆਉਣਾ। ਔਰ ਸਾਡੀ ਜਿਹੜੀ ਸਾਰੀ ਸਟਰਗਲ ਹੈ ਉਹ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, ਚਾਰਟਰ ਆਫ ਹਿਊਮਨ ਰਾਈਟਸ, ਔਰ ਜਿਨ੍ਹਾਂ ਮੈਂ ਮੁਲਕਾਂ ਦੇ ਨਾਂ ਲਏ ਨੇ ਔਰ ਇਸ ਤੋਂ ਇਲਾਵਾ ਯੂਰਪ ਦੇ ਦੂਸਰੇ ਮੁਲਕਾਂ 'ਚ ਵੀ ਉਹਨਾਂ ਦੇ ਕਨਸਟੀਟਿਊਸ਼ਨ ਵੀ ਜਿਹੜੇ ਨੇ ਉਹ ਪੀਸਫੁਲੀ ਖਾਲਿਸਤਾਨ ਦੀ ਗੱਲ ਕਰਨ ਦਾ ਹੱਕ ਦਿੰਦੇ ਨੇ। ਔਰ ਜਿਹੜਾ ਵੀ ਇਸ ਤੋਂ ਪਾਸੇ ਜਾ ਕੇ ਇਹਨਾਂ ਮੁਲਕਾਂ ਦੇ ਵਿੱਚ ਵਾਇਲੈਂਸ ਦੀ ਵਕਾਲਤ ਕਰਦਾ ਹੈ ਜਾਂ ਉਸ ਦੇ ਲਈ ਉਕਸਾਉਂਦਾ ਹੈ, ਉਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਹੀ ਜਿਹੜਾ ਉਹ ਇੰਡੀਅਨ ਏਜੰਸੀਜ਼ ਦਾ ਬੰਦਾ ਹੋਣ ਦਾ ਸਾਡਾ ਸ਼ੱਕ ਹੋਣਾ ਚਾਹੀਦਾ ਔਰ ਉਸ ਨੂੰ ਏਜੰਸੀਆਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ। ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਭਾਈ ਇਹ ਅਜੇ ਅਸੀਂ 2-3 ਦਿਨ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਕਿਵੇਂ
ਕੈਨੇਡਾ ਦੇ ਵਿੱਚ ਆਲਰੇਡੀ ਏਜੰਸੀਆਂ ਨੇ ਆਪਣੀ ਗੇਮ ਜਿਹੜੀ ਆ ਅਨਫੋਲਡ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕੱਲ੍ਹ ਵਾਲੀ ਘਟਨਾ ਨੂੰ ਅੱਜ ਵਾਲੀ ਦੇ ਨਾਲ ਜਿਹੜੀ ਅੱਜ ਦੀ ਇੱਕ ਟ੍ਰੈਜਿਕ ਇਨਸੀਡੈਂਟ ਹੈ ਉਹਦੇ ਨਾਲ ਤਾਂ ਨਹੀਂ ਕੰਪੇਅਰ ਕੀਤਾ ਜਾ ਸਕਦਾ, ਪਰ ਇੱਕ ਪੈਟਰਨ ਜ਼ਰੂਰ ਹੁੰਦਾ ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਵੀ ਦੁਸ਼ਮਣ ਕੋਈ ਇਸ ਕਿਸਮ ਦਾ ਕਾਰਾ ਕਰਦਾ ਹੈ ਫਿਰ ਇੱਕ ਵਾਕਿਆ ਨਾਲ ਉਹਨਾਂ ਦਾ ਨਹੀਂ ਸਰਦਾ, ਘੱਟੋ ਘੱਟ 3 ਵਾਕਿਆ ਜਿਹੜੇ ਉਹਨਾਂ ਨੇ ਕਰਨੇ ਹੁੰਦੇ ਨੇ, ਕਿਉਂਕਿ ਟੂ ਮੈਨੀ ਪ੍ਰੂਵਸ ਵੀ ਆਪਣੇ ਆਪ 'ਚ ਇੱਕ ਸ਼ੱਕ ਵੱਲ ਲੈ ਜਾਂਦਾ ਹੈ ਕਿ ਭਾਈ ਇੱਕੋ ਵੇਲੇ ਇਹ 24 ਘੰਟੇ ਦੇ ਵਿੱਚ ਇਸ ਕਿਸਮ ਦਾ ਵਰਤਾਰਾ ਕਿਉਂ ਵਾਪਰਦਾ। ਸੋ ਪਹਿਲਾਂ ਮੈਂ ਪਹਿਲੀ ਘਟਨਾ ਦਾ ਜਾਂਦੇ ਹੀ ਜ਼ਿਕਰ ਕਰਾਂਗਾ, ਜ਼ਿਆਦਾ ਫੋਕਸ ਸਾਡਾ ਦੂਸਰੀ ਘਟਨਾ ਤੇ ਹੋਏਗਾ ਕਿ ਕੱਲ ਇਹ ਕਿਉਂਕਿ ਇਸ ਦੀ ਜਾਣਕਾਰੀ ਵੀ ਜਿਹੜਾ ਇੰਡੀਅਨ ਕੌਂਸਲ ਜਨਰਲ ਹੈ ਟੋਰਾਂਟੋ ਦੇ ਵਿੱਚ ਉਹਨੇ ਆਪਣੇ ਟਵੀਟ ਰਾਹੀਂ ਦਿੱਤੀ ਔਰ ਉਸ ਦਾ ਟਵੀਟ ਹੀ ਇਹ ਸੀ ਕਿ ਜੀ ਵੀ ਆਰ ਡਿਸਟ੍ਰੈਸਡ at the desecration of Mahatma Gandhi statue at Vishnu Temple in Richmond Hill. This criminal, hateful act of vandalism has deeply hurt the sentiments of the Indian community in Canada. ਇਹ ਉਹਨੇ ਟਵੀਟ ਕੀਤਾ। ਹੁਣ ਇਹ ਰਿਚਮੰਡ ਹਿੱਲ ਕੈਨੇਡਾ 'ਚ ਟੋਰਾਂਟੋ ਦਾ ਨੇੜੇ ਜਾਂ ਸੁਬਰਬ ਹੋਏਗਾ, ਉਸ ਦੇ ਵਿੱਚ ਆਲਮੋਸਟ 30 ਸਾਲ ਪਹਿਲਾਂ ਜਿਹੜਾ ਮਈ 1988 ਦੇ ਵਿੱਚ ਮਹਾਤਮਾ ਗਾਂਧੀ ਦਾ ਇੱਕ 9 ਫੁੱਟ ਉੱਚਾ ਸਟੈਚੂ ਲਾਇਆ ਗਿਆ ਸੀ। ਇਹ ਦਿੱਲੀ ਤੋਂ ਬਣਵਾ ਕੇ ਸਪੈਸ਼ਲੀ ਲਿਆਂਦਾ ਗਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਵੀ ਹੁਣ ਮੰਦਰਾਂ ਦੇ ਵਿੱਚ ਵੀ ਮਹਾਤਮਾ ਗਾਂਧੀ ਦੇ ਜਿਹੜੇ ਪੂਜਾ ਹੁੰਦੀ ਹੈ, ਹਾਂਜੀ, ਔਰ ਇਹ ਪੋਸੀਬਲ ਹੈ ਕਿ ਵੀ ਮੰਦਰ ਦੇ ਪ੍ਰੀਸਿੰਕਟ, ਕਿਉਂਕਿ ਇਹਨਾਂ ਸਾਰੀਆਂ ਖਬਰਾਂ 'ਚ ਮੈਂ ਈਵਨ ਫਸਟ ਪੋਸਟ ਔਰ ਦੂਸਰਾ ਵੀ ਦੇਖਿਆ ਵੀ ਇਹ ਡਿਟੇਲ ਨਹੀਂ ਹੈ ਕਿ ਵੀ ਕੀ ਉਸ ਦੇ ਜਿਹੜਾ ਉਹ ਬਾਹਰ ਜਿਹੜਾ ਮੰਦਰ ਦੇ ਸਪੇਸ ਸੀ ਉਹਦੇ 'ਚ ਲੱਗਾ ਸੀ ਜਾਂ ਸੱਚਮੁੱਚ ਹੀ ਮੰਦਰ ਦੇ ਅੰਦਰ ਜਿਹੜੀ ਆ ਉਹ ਗਾਂਧੀ ਦੀ ਪੂਜਾ ਵੀ ਹੁੰਦੀ ਹੈ ਜੇ 30 ਸਾਲ ਪਹਿਲਾਂ ਲੱਗਾ। ਪਰ ਈਵਨ ਜੇ ਬਾਹਰ ਵੀ ਲੱਗਾ ਹੋਏ ਤਾਂ ਮਹਾਤਮਾ ਗਾਂਧੀ ਦੇ ਜਾਂ ਕਿਸੇ ਵੀ ਪੋਲੀਟੀਕਲ ਲੀਡਰ ਦੇ, ਉਹ ਕੋਈ ਧਾਰਮਿਕ ਲੀਡਰ ਤਾਂ ਨਹੀਂ ਸੀ, ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਜਾਂ ਮੰਦਰ ਦੇ ਵਿੱਚ ਉਹਦੇ ਸਟੈਚੂ ਦਾ ਕੋਈ ਮਤਲਬ ਨਹੀਂ ਹੈ। ਲੇਕਿਨ ਮੈਂ ਜਦੋਂ ਹੁਣ ਟਾਈਮਿੰਗ ਦੀ ਗੱਲ ਕਰਦਾ ਕਿ ਵੀ ਇਹ ਜਿਹੜੀ ਖਬਰ ਹੈ ਕਿ ਜੀ ਕਿਸੇ ਨੇ ਉਸ ਨੂੰ ਵੈਂਡਲਾਈਜ਼, ਇਹ ਵੀ ਡਿਟੇਲ ਨਹੀਂ ਹੈ ਕਿ ਕੀ ਲਿਖਿਆ ਕੀ ਨਹੀਂ ਹੈ, ਵੈਂਡਲਾਈਜ਼ ਕੀ ਹੋਇਆ, ਇਸ ਗੱਲ ਦੀ ਵੀ ਪੋਸੀਬਿਲਿਟੀ ਤੋਂ ਇਨਕਾਰਿਆ ਨਹੀਂ ਜਾ ਸਕਦਾ ਕਿ ਜਿਹੜੀਆਂ ਏਜੰਸੀਆਂ ਇਸ ਪਾਸੇ ਤੁਰੀਆਂ ਹੋਈਆਂ ਨੇ ਉਹਨਾਂ ਨੇ ਇਹਨੂੰ ਸਿੱਧੇ ਤੌਰ ਤੇ ਕੋਈ ਖਾਲਿਸਤਾਨ ਦਾ ਹੀ ਕੁਛ ਉਹਦੇ ਤੇ ਲਿਖਵਾ ਦਿੱਤਾ ਹੋਇਆ ਜਾਂ ਲਿਖਿਆ ਹੋਇਆ, ਪਤਾ ਨਹੀਂ ਹੈ, ਕਿਉਂਕਿ ਅਜੇ ਅਸੀਂ ਇਸ ਨੂੰ ਡਿਸਕਸ ਕਰ ਰਹੇ ਹਾਂ ਔਰ ਇਹ ਸਾਡੇ ਦਰਸ਼ਕਾਂ ਦੇ ਉੱਤੇ ਹੈ ਕਿ ਉਹ ਖੁਦ ਕਨਕਲੂਡ ਕਰਨ ਕਿ ਇਹ ਕਿਸ ਪਾਸੇ ਵੱਲ ਇਸ਼ਾਰਾ ਕਰਦਾ ਹੈ। ਔਰ ਉਹਨੇ ਜਿਹੜਾ ਇਹਨੂੰ ਕੌਂਸਲ ਜਨਰਲ ਨੇ ਹੇਟ ਕ੍ਰਾਈਮ ਕਿਹਾ, ਜ਼ਾਹਰ ਹੈ ਹੇਟ ਕ੍ਰਾਈਮ ਹੈ, ਪਰ ਡੀਪ ਐਂਗੁਇਸ਼ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਓਵਰ ਰਿਐਕਟ ਹੁੰਦਾ ਕਿਸੇ ਸਿਚੁਏਸ਼ਨ ਨੂੰ, ਇਹ ਦੱਸ ਰਿਹਾ ਹੁੰਦਾ ਹੈ ਵੀ ਇਹ ਕਾਰਾ ਉਹਨਾਂ ਕਰਵਾਉਣ ਵਾਲਿਆਂ ਦਾ ਹੀ ਹੁੰਦਾ ਜਿਹੜੇ ਸਭ ਤੋਂ ਜ਼ਿਆਦਾ ਜਿਹੜਾ ਇਸ ਕਿਸਮ ਦਾ ਕਰ ਰਹੇ। ਵੀ ਆਰ ਡੀਪਲੀ, ਇਹ ਹੁਣ ਇੱਕ ਹੋਰ ਉਹਦੇ ਤੇ ਕਮੈਂਟ ਕਰ ਰਿਹਾ ਕੌਂਸੂਲੇਟ, ਵੀ ਆ ਜਿਹੜਾ ਹਾਈ ਕਮਿਸ਼ਨ ਹੈ ਆਟਵਾ 'ਚ, ਪਹਿਲਾ ਟਵੀਟ ਤਾਂ ਟੋਰਾਂਟੋ ਵਾਲੇ ਨੇ ਕੀਤਾ ਕੌਂਸਲ ਜਨਰਲ ਨੇ, ਉਹ ਤਾਂ ਸਮਝ ਆ ਸਕਦਾ ਹੈ ਕਿ ਵੀ ਇਹ ਅਸੀਂ ਉਹਦੇ ਤੇ ਜਿਹੜਾ ਮੰਦਰ 'ਚ ਹੋਇਆ ਉਹਦੇ ਗਾਂਧੀ ਦੇ ਸਟੈਚੂ ਨਾਲ ਅਸੀਂ ਬਹੁਤ ਡਿਸਟ੍ਰੈਸਡ ਹਾਂ, ਇਹ ਕ੍ਰਿਮੀਨਲ ਐਕਟ ਹੈ, ਹੇਟਫੁਲ ਐਕਟ ਹੈ ਔਰ ਇੰਡੀਅਨ ਕਮਿਊਨਿਟੀ ਦੇ ਸੈਂਟੀਮੈਂਟਸ ਨੂੰ ਇਹਨੇ ਹਰਟ। ਚਲੋ ਇਹ ਸਮਝ ਆ ਸਕਦਾ ਐਜ਼ ਏ ਕੌਂਸਲ ਜਨਰਲ ਉਹ ਕਹਿ ਰਿਹਾ। ਹੁਣ ਹਾਈ ਕਮਿਸ਼ਨ, ਕਿਉਂਕਿ ਕੈਨੇਡਾ ਜਾਂ ਕਾਮਨਵੈਲਥ ਦੇ ਮੁਲਕਾਂ 'ਚ ਐਮਬੈਸੀਜ਼ ਨਹੀਂ ਕਹਿੰਦੇ, ਹਾਈ ਕਮਿਸ਼ਨ ਕਹਿੰਦੇ ਨੇ, ਤਾਂ ਹਾਈ ਕਮਿਸ਼ਨਰ ਜਿਹੜਾ ਆਟਵਾ ਦਾ ਹੈ ਉਹ ਕਹਿ ਰਿਹਾ ਹੈ ਹੀ ਹੈਜ਼ ਆਲਸੋ ਐਕਸਪ੍ਰੈਸਡ ਡੀਪ ਐਂਗੁਇਸ਼ਡ ਓਵਰ ਦਾ ਹੇਟ ਕ੍ਰਾਈਮ, ਔਰ ਉਹ ਅੱਗੇ ਜਾ ਕੇ ਕਹਿੰਦੇ ਵੀ ਆਰ ਡੀਪਲੀ ਐਂਗੁਇਸ਼ਡ ਬਾਈ ਦਿਸ ਹੇਟ ਕ੍ਰਾਈਮ that seeks to terrorize the Indian community। ਹੁਣ ਇਹਦੇ 'ਚ ਕੋਈ ਟੈਰਰ ਦਾ ਐਂਗਲ ਤਾਂ ਹੈ ਨਹੀਂ until unless ਇਹਨਾਂ ਦਾ ਆਪਣਾ ਘਰ ਹੈ ਔਰ ਇਹਨੂੰ ਇਹ ਟੈਰਰਿਜ਼ਮ ਦੇ ਨਾਲ ਜੋੜਨਾ ਚਾਹੁੰਦੇ ਨੇ। ਔਰ ਕੌਣ ਇੰਡੀਅਨ ਕਮਿਊਨਿਟੀ ਨੂੰ ਜਿਹਨਾਂ ਦਾ ਤੁਹਾਡਾ ਤਾਂ ਉਹ ਰਿਸ਼ੀ ਸੁਨੁਕੋ ਪ੍ਰਾਈਮ ਮਿਨਿਸਟਰ ਬਣਨ ਜਾ ਰਿਹਾ ਬ੍ਰਿਟਨ ਦਾ, ਜਿਸ ਕਿਸਮ ਦਾ ਉਹ ਜਿੱਤ ਰਿਹਾ ਚੋਣਾਂ, ਕੈਨੇਡਾ 'ਚ ਤੁਸੀਂ ਗਵਰਨਮੈਂਟ ਨੂੰ ਅੱਗੇ ਲਾਇਆ ਹੋਇਆ ਹੈ, ਤੁਸੀਂ ਉਹਨਾਂ ਦੇ ਉੱਤੇ ਸਿੱਖਾਂ ਦੇ ਜਾਂ ਦੂਸਰੇ ਕਿਵੇਂ ਉਹਨਾਂ ਨੂੰ ਤੁਸੀਂ ਮੈਲਾਈਨ ਕੀਤਾ ਤੇ ਇੰਨੀ ਵੱਡੀ ਤੁਹਾਡਾ ਤਾਂ ਉਹ ਭੱਟਾਚਾਰੀਆ ਜਿਹੜਾ ਉਹ ਪਬਲਿਕ ਐਡਰੈਸ ਸਿਸਟਮ ਤੇ ਆ ਕੇ ਕਹਿ ਰਿਹਾ ਕਿ ਸਿੱਖ ਟੈਰਰਿਸਟ ਔਰ ਮੁਸਲਿਮ ਟੈਰਰਿਸਟ ਜਿਹੜੇ ਇੰਡੀਆ ਨੂੰ ਤੋੜਨਾ ਚਾਹੁੰਦੇ ਨੇ ਸਿੱਖ, ਉਹ ਸਾਰੇ ਮਾਰ ਦੇਣੇ ਚਾਹੀਦੇ ਨੇ, ਉਹਦੇ ਖਿਲਾਫ ਵੀ ਕਾਰਵਾਈ ਹੋ ਰਹੀ। ਸੋ ਅਸੀਂ ਸਮਝਦੇ ਹਾਂ ਕਿ ਇਸ ਬੈਕਗਰਾਊਂਡ 'ਚ ਜਦੋਂ ਕਿ ਇੰਡੀਅਨ ਗੇਮਸ ਐਕਸਪੋਜ਼ ਹੋਈਆਂ ਨੇ, ਜਰਮਨ ਦਾ ਅਸੀਂ ਜ਼ਿਕਰ ਕੀਤਾ ਸੀ, 2 ਕ੍ਰਿਮੀਨਲ ਕਨਵਿਕਸ਼ਨਸ ਹੋਈਆਂ ਕਿ ਕਿਵੇਂ ਇੰਡੀਅਨ ਐਮਬੈਸੀ ਦੇ ਲਈ ਕੰਮ ਕਰਨ ਵਾਲੇ
ਜਿਹੜੇ ਨੇ ਸਿੱਖਾਂ 'ਚ ਵੜ ਕੇ ਉਹ ਕੀ ਕਾਰਵਾਈਆਂ ਕਰ ਰਹੇ ਸੀ। ਆਸਟ੍ਰੇਲੀਆ ਦੇ ਵਿੱਚ ਜਿਹੜਾ ਉਹ ਹਰਿਆਣਵੀ ਜੇ ਇਸ ਨੂੰ ਵਾਪਸ ਤੋਰਿਆ ਡਿਪੋਰਟ, ਜਿਹਨੇ ਵਾਇਲੈਂਸ ਕੀਤੀ ਜਦੋਂ ਕਿ ਕਿਸਾਨ ਲਹਿਰ ਚੱਲ ਰਹੀ ਸੀ। ਕੈਨੇਡਾ ਦੇ ਵਿੱਚ ਇਹ ਘਟਨਾਕ੍ਰਮ ਨੂੰ ਇੱਕਦਮ ਇਸ ਨਾਲ ਜੋੜ ਦੇਣਾ ਕਿ ਜੀ ਇਹ ਟੈਰਰਾਈਜ਼ ਹੈ, ਹਾਈ ਕਮਿਸ਼ਨ ਕਹਿ ਰਿਹਾ ਹੈ ਟੂ ਸੀਕਸ ਟੂ ਟੈਰਰਾਈਜ਼ ਦ ਇੰਡੀਅਨ ਕਮਿਊਨਿਟੀ, ਇਟ ਹੈਜ਼ ਲੈਡ ਟੂ ਇਨਕਰੀਜ਼ਡ ਕੰਸਰਨ ਐਂਡ ਇਨਸਿਕਿਉਰਿਟੀ ਇਨ ਦਾ ਇੰਡੀਅਨ ਕਮਿਊਨਿਟੀ ਹੇਅਰ। ਪਹਿਲੀ ਗੱਲ ਤਾਂ ਬੁੱਤ ਦੇ ਉੱਤੇ ਜੇ ਕੋਈ ਵੀ ਕਿਸੇ ਨੇ ਕੁਝ ਕੀਤਾ ਹੈ, ਲਿਖਿਆ ਹੈ, ਉਹਦੇ ਨਾਲ ਸਿੱਖ ਤਾਂ ਇਸ ਲਈ ਜਦੋਂ ਉਹਨਾਂ ਦੇ ਖਿਲਾਫ ਹੇਟ ਕ੍ਰਾਈਮ ਮਰਡਰ ਤੱਕ ਹੋ ਰਹੇ ਨੇ ਇਹਨਾਂ ਮੁਲਕਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਕੇਸ ਨੇ, ਅਸੀਂ ਤਾਂ ਉਦੋਂ ਵੀ ਨਹੀਂ ਕਹਿੰਦੇ ਕਿ ਜੀ ਇਹ ਸਾਡੀ ਸਿੱਖ ਕਮਿਊਨਿਟੀ ਨੂੰ, ਅਸੀਂ ਕਹਿੰਦੇ ਹਾਂ ਕਿ ਭਾਈ ਕਿਸੇ ਜਿਹੜਾ ਹੈ ਉਹ ਸਿਰਫਿਰੇ ਦਾ ਕੰਮ ਹੈ, ਕਿਸੇ ਨਸਲਵਾਦੀ ਦਾ ਕੰਮ ਹੈ। ਪਰ ਹੁਣ ਇਹ ਜਿਹੜਾ ਸਾਰਾ ਫੋਕਸ ਜਿਵੇਂ ਇੰਡੀਅਨ ਕਮਿਊਨਿਟੀ ਨੂੰ ਵਿਕਟਮ ਬਣਾ ਕੇ ਪੇਸ਼ ਕਰਨ ਦਾ ਹੈ, ਇਸ 'ਚੋਂ ਕਹਿੰਦੇ ਨੇ ਕਿ ਵੀ ਸਮੈਲਜ਼ ਏ ਰੈਟ, ਕਿ ਭਾਈ ਇਸ 'ਚੋਂ ਬੋ ਆ ਰਹੀ ਹੈ ਕਿ ਭਾਈ ਇਹ ਦਾਲ ਦੇ ਵਿੱਚ ਕਾਲਾ ਹੈ। ਔਰ ਫਿਰ ਉਹ ਕਹਿੰਦਾ ਜੀ ਵੀ ਹੈਵ ਅਪਰੋਚ ਦਾ ਕੈਨੇਡੀਅਨ ਗਵਰਨਮੈਂਟ ਟੂ ਇਨਵੈਸਟੀਗੇਟ ਐਂਡ ਇਨਸ਼ੋਰ ਪਰਪੀਟ੍ਰੇਟਰਸ ਆਰ ਬ੍ਰੌਟ ਟੂ ਜਸਟਿਸ ਸਵਿਫਟਲੀ ਕੁਇਕਲੀ। ਜਿਵੇਂ ਤੁਸੀਂ ਜਸਟਿਸ ਕਰ ਰਹੇ ਹੋ 38 ਸਾਲਾਂ ਤੋਂ, ਨਵੰਬਰ 84 ਦੇ ਹਜ਼ਾਰਾਂ ਜਿਹੜੇ ਜਿਉਂਦੇ ਸਾੜ ਤੇ ਗੁਜਰਾਤ ਦੇ ਵਿੱਚ 2002 ਚ ਹਜ਼ਾਰਾਂ ਮਾਰ ਦਿੱਤੇ, ਤੇ ਇੱਥੇ ਤਾਂ ਇੱਕ ਬੁੱਤ ਦੇ ਨਾਲ ਕੁਝ ਹੋਇਆ, ਪਰ ਉਹਨੂੰ ਅੱਜ ਕਿ ਸਵਿਫਟਲੀ ਬੜਾ ਕੁਇਕਲੀ ਤੁਸੀਂ ਐਨ ਫੜ ਕੇ 2-4 ਸਿੱਖਾਂ ਨੂੰ ਜਿਹੜਾ ਅੰਦਰ ਦੇ ਦਿਓ ਤੇ ਅਸੀਂ ਉਹਨਾਂ ਦੀ ਡਿਪੋਰਟੇਸ਼ਨ ਮੰਗ ਲੈਨੇ ਜਾਂ ਐਕਸਟ੍ਰੈਡੀਸ਼ਨ ਮੰਗ ਲੈਨੇ। ਫਿਰ ਉਹ ਇਹ ਕਹਿੰਦਾ ਅੱਗੇ, we recognize that the community-wide impact of hate crimes is far-reaching and we vigorously investigate all occurrences of hate crimes and hate bias incidents। ਇਹ ਜਿਹੜੇ ਉੱਥੋਂ ਦੇ ਮਿਸਟਰ ਕਾਂਸਟੇਬਲ ਹੈ ਐਮੀ ਸਪੋਕਸਪਰਸਨ ਯਾਰਕ ਰੀਜਨਲ ਪੁਲਿਸ ਦਾ, ਇਹ ਉਹਦਾ ਬਿਆਨ ਹੈ ਕਿ ਵੀ ਅਸੀਂ ਸਮਝਦੇ ਹਾਂ ਕਿ ਵੀ ਹੇਟ ਕ੍ਰਾਈਮ ਇਹ ਠੀਕ ਹੈ, ਪੁਲਿਸ ਦਾ ਵਰਜਨ ਹੈ ਕਿ ਭਾਈ ਅਸੀਂ ਹਮੇਸ਼ਾ ਵਿਗੋਰਸਲੀ ਉਸ ਨੂੰ ਇਨਵੈਸਟੀਗੇਟ ਕਰਦੇ ਹਾਂ। ਔਰ ਹੁਣ ਇਹ ਖਬਰ ਤੋਂ ਬਾਅਦ ਜਿਹੜੀ ਜ਼ਿਆਦਾ ਮੈਂ ਸਮਝਦਾ ਵੀ ਜੇ ਇਸ ਦੇ ਕਨਸੀਕੁਐਂਸਿਸ ਵੀ ਔਰ ਆਉਣ ਵਾਲੇ ਦਿਨਾਂ 'ਚ ਇਹਨੂੰ ਹੋਰ ਤਰ੍ਹਾਂ ਨਾਲ ਰਿੜਕਿਆ ਜਾਏਗਾ, ਸਿੱਖਾਂ ਦੇ ਖਾਤੇ ਤਾਂ ਪਾਉਣ ਦੀ ਕੋਸ਼ਿਸ਼ ਹੋਏਗੀ। ਰਿਪੁਦਮਨ ਸਿੰਘ ਮਲਿਕ ਦਾ ਕੋਲਡ ਬਲੱਡਡ ਮਰਡਰ, ਅੱਜ ਜਦੋਂ ਉਹ ਵੈਨਕੂਵਰ 'ਚ ਰਹਿੰਦੇ ਸਨ, ਸਰੀ ਉਹਨਾਂ ਦਾ ਆਫਿਸ ਸੀ ਔਰ ਉਹ ਇੱਕ ਵੱਡੇ ਬਿਜ਼ਨਸਮੈਨ, ਇੰਪੋਰਟ ਐਕਸਪੋਰਟ ਦਾ ਕਾਰੋਬਾਰ ਔਰ ਇਹਦੇ ਨਾਲ ਖਾਲਸਾ ਕ੍ਰੈਡਿਟ ਯੂਨੀਅਨ ਜਿਹਨੂੰ ਬੜੀ ਸਫਲਤਾ ਨਾਲ ਉਹਨਾਂ ਨੇ ਐਸਟੈਬਲਿਸ਼ ਕਰਕੇ ਚਲਾਇਆ, ਔਰ ਸਰੀ ਦੇ ਵਿੱਚ ਖਾਲਸਾ ਹਾਈ ਸਕੂਲ ਜਿਹੜਾ ਜਿਸ ਪੀਰੀਅਡ ਸ਼ੁਰੂ ਕੀਤਾ ਉਹ ਚੰਗਾ ਕੰਮ ਸੀ। ਲੇਕਿਨ ਇਹਨਾਂ ਤਿੰਨਾਂ ਕੰਮਾਂ ਕਰਕੇ ਉਹ ਖਬਰਾਂ 'ਚ ਨਹੀਂ ਆਏ ਜਾਂ ਖਬਰਾਂ 'ਚ ਨਹੀਂ ਰਹੇ, ਜਿਹੜਾ ਕਾਰਨ ਰਿਪੁਦਮਨ ਸਿੰਘ ਮਲਿਕ ਨੂੰ ਇੰਟਰਨੈਸ਼ਨਲ ਨੋਟੋਰੀਅਸ ਫਿਗਰ ਵੀ ਬਣਾਉਂਦਾ ਹੈ ਔਰ ਫਿਰ ਉਹਨਾਂ ਨੂੰ ਮੋਦੀ ਭਗਤ ਵੀ ਬਣਾਉਂਦਾ ਹੈ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਛਪਾਈ ਨੂੰ ਲੈ ਕੇ ਜਿਹੜੀ ਪੈਨ ਡਰਾਈਵ ਦਾ ਸਿੱਧਾ ਉਹਨਾਂ ਤੱਕ ਪਹੁੰਚ ਜਾਣਾ ਹੈ ਔਰ SCPC ਦਾ ਸੈਕਟਰੀ ਉੱਥੋਂ ਨਿਕਲ ਕੇ ਇੱਥੇ ਆ ਜਾਂਦਾ ਹੈ, ਉਸ ਦੇ ਨਾਲ ਵੀ ਜੋੜਦਾ ਹੈ। ਔਰ ਇਸ ਸਾਰੇ ਤੋਂ ਅਬਵ ਆਲ ਜਿਹੜਾ ਅਸੀਂ ਜ਼ਿਕਰ ਕੀਤਾ ਏਅਰ ਇੰਡੀਆ ਕਨਿਸ਼ਕਾ ਦੇ ਹਾਦਸੇ ਦਾ, ਜਿਸ ਦੇ ਵਿੱਚ 328 ਬੇਗੁਨਾਹ ਮੁਸਾਫਰ ਮਾਰੇ ਗਏ ਸੀ, ਉਸ ਦਾ ਜਿਹੜਾ ਸਾਰਾ ਧੁਰਾ ਸੀ ਉਹ ਰਿਪੁਦਮਨ ਸਿੰਘ ਮਲਿਕ ਦੇ ਦੁਆਲੇ ਘੁੰਮਦਾ ਸੀ। ਔਰ ਇਸ ਕਰਕੇ ਉਹ 2000 ਤੋਂ 2004 ਤੱਕ 4 ਸਾਲ ਜੇਲ੍ਹ ਵਿੱਚ ਵੀ ਰਹੇ। ਉਹਨਾਂ ਦੇ ਉੱਤੇ ਸੀ ਕਿ ਸਾਰਾ ਏਅਰ ਇੰਡੀਆ ਹਾਦਸੇ ਵਾਲਾ ਮਾਸਟਰ ਮਾਈਂਡ ਇਹਨਾਂ ਨੇ ਕੀਤਾ ਔਰ ਖਾਸ ਤੌਰ ਤੇ ਫਾਈਨਾਂਸ ਵੀ ਉਹਨਾਂ ਨੇ ਕੀਤਾ। ਔਰ ਕਿਉਂਕਿ ਰਿਪੁਦਮਨ ਸਿੰਘ ਮਲਿਕ ਇੱਕ ਸਿੱਖੀ ਬਾਣੇ 'ਚ ਦਸਤਾਰ ਦੇ ਉੱਤੇ ਵੀ ਖੰਡਾ ਲੱਗਾ, ਅੰਮ੍ਰਿਤਧਾਰੀ, ਔਰ ਉਹ ਆਪਣਾ ਜਿਹੜਾ ਕਿਤਾਬਾਂ ਛਾਪਣਾ, ਉਹਨਾਂ ਨੂੰ ਜਿਹੜਾ ਸਿੱਖੀ ਨਾਲ ਸੰਬੰਧਿਤ ਉਹਨਾਂ ਦੀ ਵੀ ਜਿਹੜੀ ਹੈ ਡਿਸਟ੍ਰੀਬਿਊਸ਼ਨ, ਪਲੱਸ ਗੁਰੂ ਗ੍ਰੰਥ ਸਾਹਿਬ ਨਾਲ ਰਿਲੇਟਡ ਹੋਰ ਬਹੁਤ ਸਾਰਾ। ਸੋ ਉਹਨਾਂ ਦਾ ਇੱਕ ਇਮੇਜ ਧਾਰਮਿਕ ਤੌਰ ਤੇ ਇੱਕ ਜਿਹੜਾ ਉਹ ਵੀ ਬਣਿਆ ਹੋਇਆ ਸੀ ਵਿਦਨ ਕਮਿਊਨਿਟੀ ਵੀ, ਔਰ ਜ਼ਾਹਰ ਹੈ ਕਿ ਭਾਈ ਜੇ ਖਾਲਸਾ ਸਕੂਲ ਹੈ, ਕ੍ਰੈਡਿਟ ਯੂਨੀਅਨ ਹੈ, ਔਰ ਦੂਸਰਾ ਇਸ ਦੇ ਨਾਲ ਉਹਨਾਂ ਦੀ ਇੱਕ ਆਪਣੀ ਪਛਾਣ ਬਣੀ ਹੋਈ ਸੀ। ਲੇਕਿਨ ਅਸੀਂ ਜਦੋਂ ਹੁਣ ਸਾਜ਼ਿਸ਼ਾਂ ਦੀ ਗੱਲ ਕਰਦੇ ਹਾਂ ਕਿ ਕੌਣ ਕਿੱਥੇ ਮੋਹਰਾ ਬਣਦਾ ਹੈ ਦੁਨੀਆ ਤੋਂ, ਜਿਹੜਾ ਵੀ ਕੋਈ ਗੈਰ ਕੁਦਰਤੀ ਤਰੀਕੇ ਨਾਲ ਜਾਂਦਾ ਹੈ ਉਹ ਇੱਕ ਅਫਸੋਸਨਾਕ ਹਾਦਸਾ ਹੁੰਦਾ ਹੈ। ਉਸ ਨੂੰ ਅਸੀਂ ਨਹੀਂ ਜਿਹੜਾ ਕੋਈ ਐਸਾ ਨਹੀਂ ਕਹਿਣਾ ਚਾਹੁੰਦੇ ਲਫ਼ਜ਼, ਲੇਕਿਨ
ਇਹ ਵੀ ਸਮਝਣਾ ਜ਼ਰੂਰੀ ਹੈ ਕਿ ਜਦੋਂ ਜਿਹੜੇ ਲੋਕ ਏਜੰਸੀਆਂ ਦੀ ਖੇਡ ਵਿੱਚ ਆ ਜਾਂਦੇ ਨੇ ਕਿਸੇ ਵੀ ਕਾਰਨ ਕਰਕੇ, ਬਿਲਕੁਲ ਲਾਲਚ ਕਰਕੇ ਆਉਂਦੇ ਨੇ, ਕੋਈ ਹੋਰ ਪਲਾਟ ਹੁੰਦਾ ਉਹਦੇ 'ਚ ਫਸ ਜਾਂਦੇ ਨੇ, ਬਲੈਕਮੇਲ ਹੋ ਕੇ ਆਉਂਦੇ ਨੇ, ਇਹ ਦੁਨੀਆ ਭਰ ਦੀਆਂ ਏਜੰਸੀਆਂ ਦਾ ਦਸਤੂਰ ਹੈ ਕਿ ਜਿਹੜਾ ਉਹਨਾਂ ਦੇ ਲਈ ਕੰਮ ਕਰਦਾ ਹੈ ਅਲਟੀਮੇਟਲੀ ਜਦੋਂ ਉਹਦੀ ਲੋੜ ਪੂਰੀ ਹੋ ਜਾਂਦੀ ਹੈ ਉਹ ਉਸ ਨੂੰ ਡੰਪ ਕਰ ਦਿੰਦੇ ਨੇ ਜੀ। ਔਰ ਜੇ ਬਹੁਤ ਜ਼ਿਆਦਾ ਉਹਦੇ ਕੋਲ ਕੋਈ ਜਿਹੜੀ ਹੈ ਉਹ ਜਾਣਕਾਰੀ ਵੀ ਹੋਏ ਔਰ ਉਹਨਾਂ ਨੂੰ ਲੱਗੇ ਕਿ ਕਦੇ ਵੀ ਇਹ ਮੂੰਹ ਖੋਲ ਸਕਦਾ ਹੈ, ਉਹਨੂੰ ਫਿਰ ਉਹ ਐਲੀਮੀਨੇਟ ਵੀ ਕਰ ਦਿੰਦੇ ਨੇ। ਔਰ ਇਹ ਕਿਉਂਕਿ ਅਸੀਂ 에ਅਰ ਇੰਡੀਆ ਦੇ ਹਾਦਸੇ 'ਚ ਔਰ ਅੱਜ ਇੰਡੀਅਨ ਮੀਡੀਆ ਨੇ ਵੀ, ਜਿਵੇਂ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਜ਼, ਇੰਡੀਆ ਟੁਡੇ ਸਾਰੇ ਹੀ ਦੇਖ ਰਿਹਾ ਸੀ, ਸੋ ਉਹਨਾਂ ਨੇ ਰਿਪਦਮਨ ਸਿੰਘ ਮਲਕ ਦੇ ਜਿਹੜੇ ਮਰਡਰ ਦੀ ਖਬਰ ਵੀ ਲਾਈ ਹੈ, ਉਹਨੂੰ 에ਅਰ ਇੰਡੀਆ ਸਸਪੈਕਟ ਕਹਿ ਕੇ ਹੀ ਲਾਈ ਹੈ ਜੀ। ਔਰ ਅਸੀਂ ਵੀ ਉਸੇ ਹੀ ਦਾਇਰਾਕਾਰ ਤੋਂ ਦੇਖ ਰਹੇ ਹਾਂ ਕਿ ਇਹ ਹਾਦਸਾ ਜਿਸ ਦੇ ਪਿੱਛੇ ਜ਼ਾਹਰ ਹੈ ਕਿ ਏਜੰਸੀਆਂ ਨੇ ਇਸ ਨੂੰ ਸਿੱਖ ਕੌਮ ਦੇ ਖਾਤੇ 'ਚ ਪਾਇਆ, ਬੱਬਰ ਖਾਲਸਾ ਦੇ ਨਾਲ ਜੋੜਿਆ, ਇਸ ਦੇ ਜਿਹੜੇ ਮੇਨ ਐਕਟਰ ਸਾਹਮਣੇ ਸਨ ਉਹਨਾਂ ਦੇ ਵਿੱਚ ਇੱਕ ਸਟੇਜ ਤੇ ਤਰਸੇਮ ਸਿੰਘ ਪੁਰੇਵਾਲ ਜਿਹੜਾ ਦੇਸ਼ ਪ੍ਰਦੇਸ਼ ਇੰਗਲੈਂਡ ਤੋਂ ਅਖਬਾਰ ਕੱਢਦਾ ਸੀ, ਉਹਦਾ ਮਾਲਕ ਵੀ ਸੀ, ਐਡੀਟਰ ਵੀ ਸੀ ਜੀ। ਉਹਨਾਂ ਦੇ ਵਿੱਚ ਹੀ ਤਾਰਾ ਸਿੰਘ ਹੇਅਰ ਜਾਂ ਤਾਰਾ ਹੇਅਰ ਕਰਕੇ, ਕਿਉਂਕਿ ਸਿੱਖਾਂ 'ਚ ਤਾਂ ਉਸ ਦੇ ਲਈ ਜੋ ਉਸ ਕਿਸਮ ਦਾ ਰੋਲ ਸੀ ਬਹੁਤ ਜ਼ਿਆਦਾ ਨਫ਼ਰਤ ਰਹੀ ਇੰਡੋ ਕੈਨੇਡੀਅਨ ਟਾਈਮਜ਼ ਦਾ। ਔਰ ਫਿਰ ਇਸ ਦੇ ਵਿੱਚ ਇੱਕ ਨਾਂ ਜਿਹੜਾ ਨੂੰ ਤਲਵਿੰਦਰ ਸਿੰਘ ਪਰਮਾਰ, ਜਥੇਦਾਰ ਤਲਵਿੰਦਰ ਸਿੰਘ ਪਰਮਾਰ, ਜਿਹੜੇ ਮੈਂ ਸਮਝਦਾ ਵੀ ਇਮੋਸ਼ਨਲੀ ਕਿਤੇ ਨਾ ਕਿਤੇ ਉਹ ਇਸਤੇਮਾਲ ਹੋਏ, ਉਹ ਕੈਨੇਡੀਅਨ ਸਿਟੀਜ਼ਨ ਸਨ, ਉਹਨਾਂ ਨੂੰ ਭਾਰਤੀ ਏਜੰਸੀਆਂ ਨੇ ਹੋਟਲ 'ਚੋਂ ਗ੍ਰਿਫਤਾਰ ਕੀਤਾ ਔਰ ਬਾਅਦ 'ਚ ਫਗਵਾੜੇ ਦੇ ਨੇੜੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਔਰ ਉਹਨਾਂ ਨੂੰ ਕਦੇ ਵੀ, ਕਿਉਂਕਿ ਕੈਨੇਡੀਅਨ ਸਿਟੀਜ਼ਨ ਸਨ, ਉਹਨਾਂ ਨੂੰ ਹਵਾਲੇ ਨਹੀਂ ਕੀਤਾ ਗਿਆ ਕੈਨੇਡਾ ਦੇ। ਹਾਲਾਂਕਿ ਉਸ ਤੋਂ ਪਹਿਲਾਂ ਇੱਕ ਹੋਰ ਕੇਸ ਦੇ ਵਿੱਚ ਉਹਨਾਂ ਨੂੰ ਇੰਡੀਆ ਨੇ ਜਰਮਨ ਦੇ ਵਿੱਚ ਗ੍ਰਿਫਤਾਰ ਕਰਵਾਇਆ ਸੀ, ਪਰ ਉਹਨਾਂ ਨੇ ਉਹਨਾਂ ਨੂੰ ਨਿਰਦੋਸ਼ ਸਮਝ ਕੇ ਛੱਡ ਦਿੱਤਾ ਸੀ। ਹੁਣ ਇਸ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਤਰਸੇਮ ਸਿੰਘ ਪੁਰੇਵਾਲ ਦੇਸ਼ ਪ੍ਰਦੇਸ਼ ਵਾਲਾ, ਉਹਦਾ ਵੀ ਮਰਡਰ ਹੋਇਆ ਯੂਕੇ 'ਚ ਔਰ ਅੱਜ ਤੱਕ ਉਸ ਦਾ ਕੋਈ ਕਲੂ ਨਹੀਂ ਹੈ। ਤਾਰਾ ਹੇਅਰ ਇੰਡੋ ਕੈਨੇਡੀਅਨ ਟਾਈਮਜ਼ ਸਰੀ ਬੇਸਡ ਜਿਹਦਾ ਦਫ਼ਤਰ ਸੀ ਔਰ ਜਿਸ ਦਾ ਵੀ ਮਰਡਰ ਹੋਇਆ ਇੰਨੇ ਸਾਲ ਬੀਤਣ ਬਾਅਦ, ਉਹਦਾ ਵੀ ਕੋਈ ਕਲੂ ਨਹੀਂ ਹੈ। ਤਲਵਿੰਦਰ ਸਿੰਘ ਪਰਮਾਰ ਮੈਂ ਜ਼ਿਕਰ ਕੀਤਾ, ਉਹਨਾਂ ਨੂੰ ਜਿਹੜਾ ਉਹ ਟਾਰਚਰ ਕਰਕੇ ਜਿਹੜਾ ਉਹ ਮਾਰਿਆ ਗਿਆ ਪੁਲਿਸ ਵੱਲੋਂ। ਔਰ ਹੁਣ ਜਿਹਨਾਂ ਹਾਲਾਤਾਂ 'ਚ ਰਿਪਦਮਨ ਸਿੰਘ ਮਲਕ ਜਿਹੜੇ ਨੇ ਉਹਨਾਂ ਦਾ ਅੰਤ ਹੋਇਆ, ਇਹ ਸਾਰੇ ਨੂੰ ਜਦੋਂ ਤੁਸੀਂ ਮਿਲਾ ਕੇ ਦੇਖਦੇ ਹੋ, ਰਿਪਦਮਨ ਸਿੰਘ ਮਲਕ 4 ਸਾਲ ਜੇਲ੍ਹ 'ਚ ਰਹੇ, ਫਾਈਨਲੀ ਐਕਵਿਟ ਹੋਏ। ਹੁਣ ਉਸ ਪੀਰੀਅਡ 'ਚ 20 ਸਾਲ ਸਾਰਾ ਭਾਰਤੀ ਮੀਡੀਆ ਔਰ ਹਕੂਮਤ ਔਰ ਇਹ ਸੀ, ਦੇਖੋ ਜੀ ਕੈਨੇਡਾ 'ਚ ਦਹਿਸ਼ਤਗਰਦੀ, ਬੱਬਰ ਖਾਲਸਾ, ਇਹਨਾਂ ਦੇ ਸਰਗਣੇ ਰਿਪਦਮਨ ਸਿੰਘ ਮਲਕ ਔਰ ਸਾਰੇ ਪਾਸਿਓਂ ਤਾਰਾਂ ਜਿਹੜੀਆਂ ਨੇ ਉਹ ਇਹਨਾਂ ਦੇ ਨਾਲ ਜਾ ਕੇ ਹੀ ਜੁੜਦੀਆਂ ਸੀ। ਜਿਹੜੇ ਇੱਕ ਬੰਬ ਬਣਾਉਣ 'ਚ ਜਿਨ੍ਹਾਂ ਦੀ ਕਨਵਿਕਸ਼ਨ ਹੋਈ, ਸ਼ਾਇਦ ਉਹਨਾਂ ਨੇ ਕੁਝ ਸਾਲ ਜੇਲ੍ਹ ਦੇ ਵਿੱਚ ਕੱਟੇ, ਇੰਦਰਜੀਤ ਸਿੰਘ ਰਿਆਤ, ਉਹ ਯੂਕੇ ਦੇ ਸਿਟੀਜ਼ਨ ਸੀ, ਲੇਕਿਨ ਉਹ ਵੀ ਮਲਕ ਦੇ ਨਾਲ ਤਾਰਾਂ ਜੁੜਦੀਆਂ ਸੀ, ਤਰਵਿੰਦਰ ਸਿੰਘ ਹੋਰਾਂ ਦੀਆਂ ਵੀ ਜੁੜਦੀਆਂ ਸੀ। ਔਰ ਇਹ ਸਾਰਾ ਜਦੋਂ ਤੁਸੀਂ, ਔਰ ਇਸ ਸਾਰੇ ਨੂੰ, ਕਿਉਂਕਿ ਮੈਂ ਇਸ ਪਲੇਟਫਾਰਮ ਤੋਂ ਅਕਸਰ ਸੌਫਟ ਟਾਰਗੇਟ ਕਿਤਾਬ ਦਾ ਹਵਾਲਾ ਦਿੱਤਾ ਹੈ। ਸੌਫਟ ਟਾਰਗੇਟ ਜਿਹੜੀ ਕਿ ਕੈਨੇਡਾ ਦੇ 2 ਪ੍ਰੋਮੀਨੈਂਟ ਅਖਬਾਰ, ਟੋਰਾਂਟੋ ਸਟਾਰ ਤੇ ਗਲੋਬ ਐਂਡ ਮੇਲ ਦੇ 2 ਪ੍ਰੋਮੀਨੈਂਟ ਜਰਨਲਿਸਟ ਮਾਈਕ ਐਂਡਰਿਊ ਔਰ ਜ਼ਾਹਿਰ ਕਸ਼ਮੀਰੀ, ਉਹਨਾਂ ਨੇ ਲਿਖੀ। ਉਦੋਂ ਲਿਖੀ ਜਦੋਂ ਮਲਕ ਔਰ ਦੂਸਰੇ ਸਾਰੇ ਅਰਾਊਂਡ ਸੀ, ਹੁਣ ਤਾਂ ਉਹ ਦੁਨੀਆ ਤੋਂ ਚਲੇ ਗਏ ਔਰ ਦੁਨੀਆ ਭਰ 'ਚ ਉਸ ਦੀ ਚਰਚਾ ਹੋਈ। ਔਰ ਸੌਫਟ ਟਾਰਗੇਟ ਦੇ ਵਿੱਚ ਉਹਨਾਂ ਨੇ ਕਨਕਲੂਸਿਵਲੀ ਇਹ ਕਨਕਲੂਡ ਕੀਤਾ ਸੀ ਕਿ ਕਿਵੇਂ ਅਰਲੀ 1980s ਤੋਂ ਭਾਰਤੀ ਏਜੰਸੀਆਂ ਨੇ ਲੇਟ 1970s ਤੋਂ ਹੀ ਕੈਨੇਡਾ ਦੇ ਵਿੱਚ ਆਪਣੀ ਪ੍ਰੈਜ਼ੈਂਸ ਬਣਾਈ, ਕਿਵੇਂ ਵੈਸਟਰਨ ਗੁਰਦੁਆਰਾ ਟੋਰਾਂਟੋ ਦੇ ਵਿੱਚ ਜਿਹੜੀ ਹੈ ਉਹ ਵਾਇਲੈਂਸ, ਅਮਰਜੀਤ ਸਿੰਘ ਸਮਰਾ ਜਿਹੜਾ ਮਰਡਰ ਕਰਕੇ ਕੋਰਟ ਰੂਮ 'ਚ ਦੌੜ ਜਾਂਦਾ ਹੈ, ਫਿਰ ਵਾਪਸ ਲਿਆਂਦਾ ਜਾਂਦਾ ਹੈ। ਔਰ ਫਿਰ ਜਿਹੜਾ ਇਨ ਡਿਸਕਸ਼ਨ ਹੈ ਕਿ ਉਹਦੇ 'ਚ ਉਹਨਾਂ ਨੇ ਪ੍ਰੂਵ ਕੀਤਾ ਕਿ ਰਿਪਦਮਨ ਸਿੰਘ ਮਲਕ ਮੇਨ ਜਿਹੜਾ ਏਜੰਸੀਆਂ ਲਈ ਕੰਮ ਕਰਨ ਵਾਲਾ ਬੰਦਾ, ਔਰ ਕਿਉਂਕਿ ਉਦੋਂ ਵੀ ਇਹਨਾਂ ਦੀ ਫੈਮਿਲੀ ਦਾ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਸੀ ਔਰ ਸੌਫਟ ਟਾਰਗੇਟ 'ਚ ਕਿਹਾ ਗਿਆ ਕਿ ਫਾਈਨੈਂਸ਼ੀਅਲੀ ਉਹ ਬਹੁਤ ਥੱਲੇ ਚਲੇ ਗਏ ਸੀ। ਔਰ ਇਸ ਤੋਂ ਬਾਅਦ ਈਵਨ ਸਟੇਟ ਬੈਂਕ ਆਫ ਇੰਡੀਆ ਨੇ ਉਹਨਾਂ ਦੀ ਵਾਈਫ ਵੀ ਮਲਕ ਹੋਰਾਂ ਦੀ ਜਿਹੜੀ ਬਿਜ਼ਨਸ 'ਚ ਇਨਵੋਲਵ ਸੀ ਉਹਨੂੰ ਲੋਨ ਦਿੱਤਾ ਔਰ ਪੂਰਾ।
ਸੋ ਉਸ ਦਾ ਜੇ ਹਾਲਾਂ ਉਹਦੇ 'ਚ ਸਾਰੀਆਂ ਗੱਲਾਂ ਠੀਕ ਨਹੀਂ ਹੋਣਗੀਆਂ ਜੋ ਕਿਤਾਬ ਦੇ ਹੋਰ ਵੀ ਬਹੁਤ ਸਾਰੇ ਆਸਪੈਕਟ ਨੇ ਜੀ ਲੇਕਿਨ ਮੇਰਾ ਇਹ ਕੰਸਰਨ ਹੁੰਦਾ ਹੈ ਵੀ ਜੇ ਤਾਂ ਕੋਈ ਕਾਮਨ ਬੰਦੇ ਨੂੰ ਕੋਈ ਇਸ ਕਿਸਮ ਦਾ ਦੋਸ਼ ਦਿੰਦਾ ਹੈ ਤੇ ਉਹਦੇ ਕੋਲ ਤਾਂ ਕੋਈ ਹੁੰਦਾ ਨਹੀਂ ਕਿ ਭਾਈ ਉਹਨੇ ਕੀ ਜਦੋਂ ਇਸ ਲੈਵਲ ਦਾ ਬੰਦਾ ਜਿਹਦਾ ਸਮਾਜ ਦੇ ਵਿੱਚ ਰੁਤਬਾ ਹੈ, ਸਫਲ ਕਾਰੋਬਾਰੀ ਹੈ, ਜਿਵੇਂ ਅਸੀਂ ਕਿਹਾ ਕ੍ਰੈਡਿਟ ਯੂਨੀਅਨ, ਖਾਲਸਾ ਔਰ ਸਕੂਲ, ਉਹ ਜੇ ਸੌਫਟ ਟਾਰਗੇਟ ਨੇ ਜੋ ਪਿਨ ਪੁਆਇੰਟ ਕੀਤਾ ਉਸ ਦੇ ਵਿੱਚ ਸੱਚਾਈ ਨਾ ਹੁੰਦੀ ਤੇ ਕੈਨੇਡਾ ਦੇ ਵਿੱਚ ਤਾਂ ਡਿਫੇਮੇਸ਼ਨ ਕੇਸ ਬੜੇ ਸਟਰੋਂਗ ਹੈ ਵੀ ਹੁੰਦਾ ਖਿਲਾਫ ਕਿਸੇ ਦੇ, ਉਹ ਜ਼ਰੂਰ ਉਹਨੂੰ ਸੌਫਟ ਟਾਰਗੇਟ ਵਾਲਿਆਂ ਨੂੰ ਜਿਹੜਾ ਹੈ ਉਹ ਪਬਲਿਸ਼ਰਸ ਨੂੰ, ਰਾਈਟਰਸ ਨੂੰ ਅਦਾਲਤ ਦੇ ਵਿੱਚ ਘੜੀਸਦੇ ਕਿ ਵੀ ਤੁਸੀਂ ਇੰਨਾ ਵੱਡਾ ਇਲਜ਼ਾਮ 328 ਬੰਦੇ ਮਾਰੇ ਗਏ ਔਰ ਤੁਸੀਂ ਮੇਰੇ ਸਿਰੇ ਸਾਰੇ ਕਤਲ ਪਾ ਰਹੇ ਹੋ ਔਰ ਮੈਂ ਲੇਕਿਨ ਇਸ ਕਿਸਮ ਦਾ ਕੋਈ ਵੀ ਡਿਫੇਮੇਸ਼ਨ ਕੇਸ ਨਹੀਂ ਹੋਇਆ। ਇਸ ਲਈ ਜਦੋਂ ਕੋਈ ਕਿਸੇ ਦਾ ਫਿਰ ਉਹ ਸ਼ੱਕ ਦੀ ਸੂਈ ਜਿਹੜੀ ਹੈ ਉਹ ਪੱਕੀ ਹੋ ਜਾਂਦੀ। ਫਿਰ ਵੀ ਸ਼ਾਇਦ ਇੱਕ ਤਬਕਾ ਬੈਨੀਫਿਟ ਆਫ ਡਾਊਟ ਦਿੰਦਾ ਜੀ ਇੱਧਰ ਹੋ ਗਿਆ ਉੱਧਰ ਹੋ ਗਿਆ, ਪਰ ਉਹੀ ਰੁਪਦਮਨ ਸਿੰਘ ਮਲਕ ਜਿਨ੍ਹਾਂ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਵਿਲੀਫਾਈ ਕੀਤਾ ਗਿਆ, ਉਹ ਜਦੋਂ ਐਕਵਿਟ ਹੋ ਜਾਂਦੇ ਨੇ ਔਰ ਬਾਅਦ ਚ ਆਉਂਦਾ ਜੀ ਕਿ ਉਹਨਾਂ ਦਾ ਨਾਂ ਜਿਹੜੀ ਬਲੈਕ ਲਿਸਟ ਇੰਡੀਅਨ ਗਵਰਨਮੈਂਟ ਨੇ ਬਣਾਈ ਬਾਹਰਲੇ ਮੁਲਕਾਂ 'ਚ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ 'ਚ ਉਹਨਾਂ ਦਾ ਨਾਂ ਕੱਢ ਦਿੱਤਾ ਗਿਆ। ਫਿਰ ਅਚਾਨਕ ਜਿਹੜੀ ਹੈ ਉਹ ਪਿਛਲੇ ਵਰੇ 'ਚ ਇਹ ਖਬਰ ਔਰ ਇਸ ਵਰੇ ਵੀ ਉਹਦਾ ਰਿਹਾ ਕਿ ਜੀ ਉਹ ਜਿਹੜੇ ਨੇ ਉਹ ਇੰਡੀਆ ਪਹੁੰਚ ਗਏ ਨੇ ਔਰ ਉਹਨਾਂ ਦੇ ਇੰਟਰਵਿਊ ਵੀ ਉਹਨਾਂ ਦੇ ਮੀਡੀਆ ਤੇ ਆ ਰਹੇ ਨੇ ਔਰ ਉਹਦੇ 'ਚੋਂ ਕਹਿ ਰਹੇ ਨੇ ਕਿ ਜੀ ਬਾਹਰ ਤਾਂ ਕੋਈ ਖਾਲਿਸਤਾਨ ਨਹੀਂ ਮੰਗਦਾ, ਇਹ ਕੋਈ ਸਿੱਖਾਂ ਲਈ ਹਾਨੀਕਾਰਕ ਹੈ, ਮੈਂ ਤਾਂ ਕਦੇ ਵੀ ਖਾਲਿਸਤਾਨੀ ਨਹੀਂ ਸੀ। ਫਿਰ ਇੱਥੇ ਹੀ ਨਹੀਂ ਹੁੰਦਾ, ਫਿਰ ਉਹ ਇੱਕ ਸਪੈਸ਼ਲ ਸਿੱਖ ਕੌਮ ਦੇ ਨਾਂ ਅਪੀਲ ਚਿੱਠੀ ਨੁਮਾ ਮੋਦੀ ਦੇ ਹਰ ਕਦਮ ਦੀ ਉਹ ਤਾਰੀਫ ਕਰਦੇ ਨੇ ਔਰ ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਜਿਹੜਾ ਇਹ ਸਮਝਣਾ ਚਾਹੀਦਾ ਹੈ ਕਿ ਮੋਦੀ ਸਿੱਖਾਂ ਦੇ ਬਹੁਤ ਹਮਦਰਦ ਨੇ, ਸਿੱਖਾਂ ਦੇ ਬਹੁਤ ਦੋਸਤ ਨੇ ਔਰ ਸਾਨੂੰ ਜਿਹੜਾ ਇਹ ਮੋਦੀ ਦੀ ਸਪੋਰਟ ਕਰਨੀ ਚਾਹੀਦੀ ਹੈ। ਉਹਨਾਂ ਨੇ ਬੜੀ ਤਾਰੀਫ ਕੀਤੀ ਔਰ ਇਸ ਸਾਰੇ ਦੇ ਚੱਲਦੇ ਆ ਅੱਜ ਜਦੋਂ ਇਹ ਹਾਦਸਾ ਵਾਪਰਦਾ ਹੈ ਤੇ ਉਹਨਾਂ ਦੇ ਬ੍ਰਦਰ ਦਾ ਇੰਟਰਵਿਊ ਸ਼ਾਇਦ ਟਾਈਮਜ਼ ਆਫ ਇੰਡੀਆ ਜਾਂ ਕਿਤੇ ਚ ਉਹਨੇ ਕਿਹਾ ਜੀ ਉਹ ਬੜੇ ਤਰਲੋ ਮੱਛੀ ਹੋ ਰਹੇ ਸੀ ਕਿ ਮੈਂ ਇੱਕ ਵਾਰ ਮਰਨ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਨੇ ਔਰ ਉਹ ਇੰਡੀਆ ਆਏ, ਜੂਨ ਦੇ ਮਹੀਨੇ 'ਚ ਹੀ ਗਏ, ਉੱਥੋਂ ਹੀ ਵਾਪਸ ਆਏ ਔਰ 3 ਵਾਰ ਉਹ ਦਰਬਾਰ ਸਾਹਿਬ ਗਏ। ਉਹਨਾਂ ਨੇ ਕਿਹਾ ਜੀ ਮੈਂ ਮਰਨ ਤੋਂ ਪਹਿਲਾਂ। ਹੁਣ ਇਹਦੇ 'ਚ 2 ਚੀਜ਼ਾਂ ਜਦੋਂ ਕਿਉਂਕਿ ਅਸੀਂ ਥੋੜ੍ਹਾ ਜਿਹਾ ਇਸ ਨੂੰ ਐਨਾਲਿਟੀਕਲੀ ਵੀ ਦੇਖ ਰਹੇ ਕਿ ਕੀ ਉਹਨਾਂ ਨੂੰ ਖਦਸ਼ਾ ਸੀ ਕਿ ਭਾਈ ਉਹਨਾਂ ਦਾ ਜਿਹੜਾ ਰੋਲ ਹੈ, ਕੰਮ ਹੈ, ਉਹ ਉਹਨਾਂ ਨੇ ਲੈ ਲਿਆ, ਹੁਣ ਉਹਨਾਂ ਨੇ ਮਾਰ ਦੇਣਾ ਏਜੰਸੀਆਂ ਨੇ। ਉਹਨਾਂ ਨੇ ਸ਼ਾਇਦ ਜਿਹੜੀ ਮੋਦੀ ਦੀ ਤਾਰੀਫ ਆਊਟ ਆਫ ਦਾ ਵੇ ਜਾ ਕੇ ਜਾਂ ਖਾਲਿਸਤਾਨ ਦੀ ਵਿਰੋਧਤਾ ਦੂਜੀ ਕੀਤੀ ਕਿ ਸ਼ਾਇਦ ਕੋਈ ਬਚਾਅ ਹੋ ਜਾਏ, ਜਾਂ ਉਹਨਾਂ ਦਾ ਇਹ ਵੀ ਕਹਿਣਾ ਕਿ ਜੀ ਮੈਂ ਮਰਨ ਤੋਂ ਪਹਿਲੇ, ਇਹ ਤਾਂ ਅਦਰਵਾਈਜ਼ ਤਾਂ ਜਿਹੜੀ ਹੈਲਥੀ ਬੰਦਾ ਜਿਹੜਾ ਉਹਨੂੰ ਤਾਂ ਹੁੰਦਾ ਨਹੀਂ ਕਿ ਭਾਈ ਉਹ ਤਾਂ ਕਿ ਵੀ ਮੈਂ ਦਰਬਾਰ ਸਾਹਿਬ ਜਾਣਾ ਚਾਹੁੰਦਾ। ਸੋ ਇਹ ਮੇਰੀ ਜਸਟ ਇੱਕ ਜਿਹੜਾ ਉਹ ਇੱਕ ਦਲੀਲ ਵੀ ਨਹੀਂ ਹੈ, ਇੱਕ ਥਾਟ ਹੈ। ਲੇਕਿਨ ਜਿਨ੍ਹਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਕਿ ਰਿਪੁਦਮਨ ਸਿੰਘ ਮਲਕ ਦਾ ਅੰਤ ਹੋਇਆ, ਇਹ ਪੁਆਇੰਟ ਆਊਟ ਉਸੇ ਨੂੰ ਹੀ ਜਿਵੇਂ ਮੈਂ ਕਿਹਾ ਕਿ ਭਾਈ ਇਸ ਘੜੀ ਦੇ ਬਾਕੀ ਐਕਟਰ ਜਿਹੜੇ ਨੇ ਜਿਨ੍ਹਾਂ 'ਚ ਭਾਵੇਂ ਕੋਈ ਕਨਵਿਕਸ਼ਨਸ ਤਾਂ ਨਹੀਂ ਸੀ ਹੋਈਆਂ ਕਿਉਂਕਿ ਸੱਚ ਜਿੱਥੋਂ ਸਾਹਮਣੇ ਆ ਸਕਦਾ ਸੀ ਉਹ ਸਾਰੀਆਂ ਆਵਾਜ਼ਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ। ਹੁਣ ਇਸ ਸਭ ਦੇ ਚੱਲਦੇ ਔਰ ਇਹ ਡੀਪ ਸਟੇਟ ਦੀ ਹਮੇਸ਼ਾ ਇਹੀ ਕੰਮ ਕਰਨ ਦਾ ਢੰਗ ਹੁੰਦਾ, ਕਦੇ ਸਬੂਤ ਨਹੀਂ ਰਹਿੰਦੇ, ਸਪੋਜੀਸ਼ਨਸ ਹੁੰਦੀਆਂ। ਹੁਣ ਇਸ ਸਾਰੇ 'ਚ ਜ਼ਾਹਰ ਹੈ ਕਿ ਜਿਹੜਾ ਕਾਤਲ ਜਿਹੜਾ ਵੇਰਵਾ ਆਇਆ ਕਿ ਬਈ ਉਹ 9 ਵਜੇ ਦੇ ਕਰੀਬ ਜਦੋਂ ਆਪਣੇ ਦਫ਼ਤਰ ਦੇ, ਉਹ ਇਕੱਲਾ ਹੀ ਸੀ ਬੰਦਾ, ਉਹਨੇ ਆਪਣਾ ਮੂੰਹ ਜਿਹੜਾ ਉਹ ਢੱਕਿਆ ਹੋਇਆ ਸੀ, ਉਹਦੇ ਦੋਨਾਂ ਹੱਥਾਂ 'ਚ ਹਥਿਆਰ ਸੀ, ਉਹਨੇ ਜਿਹੜਾ ਉਹਨੂੰ ਸ਼ੂਟ ਕੀਤਾ ਮਲਕ ਕੌਰਾਂ ਨੂੰ ਔਰ ਬਾਅਦ ਦੇ ਵਿੱਚ ਉਹਨੇ ਕੁਝ ਦੂਰ ਜਾ ਕੇ ਜਿਹੜੀ ਆਪਣੀ ਕਾਰ ਔਰ ਦੂਜੀ ਉਹਨੂੰ ਵੀ ਅੱਗ ਲਾ ਦਿੱਤੀ ਕਿਉਂਕਿ ਫੋਰੈਂਸਿਕ ਐਕਸਪਰਟਸ ਜਾਂ ਸਬੂਤ ਕੋਈ ਨਾ ਰਹੇ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਦੇ ਲਈ ਲਫ਼ਜ਼ ਜਿਹੜੇ ਪੇਸ਼ਾਵਰ ਕਾਤਲ ਯੂਜ਼ ਕੀਤੇ ਜਾਂ ਟਾਰਗੇਟ ਕਿਲਿੰਗਸ। ਬਿਲਕੁਲ। ਔਰ ਹੁਣ ਜਿਹਨਾਂ ਲੋਕਾਂ ਨੂੰ ਨਹੀਂ ਵੀ ਪਤਾ ਸੀ ਕਿ ਟਾਰਗੇਟ ਕਿਲਿੰਗਸ ਕੀ ਹੁੰਦੀਆਂ, ਸਿੱਧੂ ਮੂਸੇਵਾਲਾ ਦਾ ਜਿਸ ਅੰਦਾਜ਼ ਦੇ ਵਿੱਚ ਏਜੰਸੀਆਂ ਨੇ ਮਰਡਰ ਕਰਵਾਇਆ, ਹੁਣ ਆ ਰਿਹਾ 5 ਬੰਦੇ 9 ਬੰਦੇ, ਹਥਿਆਰ ਇੱਥੋਂ, ਕੈਨੇਡਾ ਦਾ ਕਨੈਕਸ਼ਨ, ਇੱਧਰਲਾ ਕਨੈਕਸ਼ਨ, ਉੱਧਰਲਾ ਕਨੈਕਸ਼ਨ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਿਰ ਜਿਹੜੀ ਡੀਪ ਸਟੇਟ ਦੇ ਕੰਮ ਹੁੰਦੇ ਨੇ ਉਹ ਟਾਰਗੇਟ ਕਿਲਿੰਗ ਦੇ ਹਾਇਰਡ ਅਸੈਸਿਨ ਨੇ, ਸਾਰੇ ਐਕਸਪਰਟ ਹੁੰਦੇ ਨੇ ਔਰ ਖਾਸ ਤੌਰ ਤੇ ਉਹਦਾ ਕਾਰ ਨੂੰ ਸਾੜ ਦੇਣਾ ਤਾਂ ਕਿ ਕੋਈ ਫੋਰੈਂਸਿਕ ਜਿਹੜੀ ਹੈ ਨਾ ਹੋਏ। ਔਰ ਇਹੀ
ਈਵਨ ਤਾਰਾ ਹੇਅਰ ਜਿਸ ਦਾ ਜਿਹੜਾ ਨਿਕਲ ਕੇ ਹਾਲਾਂ ਉਸ ਤੋਂ ਪਹਿਲਾਂ ਉਹਦੇ ਤੇ ਅਟੈਕ ਹੋਇਆ ਸੀ, ਉਹ ਪੈਰਾਲਾਈਜ਼ ਹੋ ਗਿਆ ਸੀ, ਵੀਲ ਚੇਅਰ ਤੇ ਸੀ, ਪਰ ਕਿਵੇਂ ਉਹਨੂੰ ਇੱਕੋ ਹੀ ਜਿਹੜਾ ਨਿਸ਼ਾਨਾ ਸੇਧ ਕੇ ਵੀਲ ਚੇਅਰ ਤੇ ਮਾਰਿਆ ਗਿਆ, ਕੋਈ ਉਸ ਦੀ ਜਿਹੜੀ ਹੈ ਕੋਈ ਨਹੀਂ ਅੱਜ ਤੱਕ ਵੀ ਕੋਈ ਕਨਵਿਕਸ਼ਨ ਕੋਈ ਲੱਭਿਆ ਹੀ ਨਹੀਂ ਹੈ। ਸੋ ਇਹਨਾਂ ਸਾਰਿਆਂ ਦੇ ਚਲਦੇ ਆ ਮੈਂ ਇਹ ਦੇਖ ਰਿਹਾ ਕਿ ਭਾਈ ਇਹ ਜਿਹੜਾ ਬੇਸ਼ੱਕ ਕੋਈ ਕਿਸੇ ਵੀ ਹਾਲਾਤ 'ਚ ਜਾਂਦਾ ਹੈ ਉਸ ਦੇ ਉੱਤੇ ਤੁਸੀਂ ਅਫਸੋਸ ਦਾ ਇਜ਼ਹਾਰ ਕਰਦੇ ਹੋ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਅਸੀਂ ਖਦਸ਼ਾ ਜ਼ਾਹਰ ਕੀਤਾ ਸੀ ਕਿ ਏਜੰਸੀਆਂ ਨੇ ਡਾਇਸਪੋਰਾ ਵਿਚਲੀ ਸਿੱਖ ਐਕਟੀਵਿਟੀ, ਖਾਲਿਸਤਾਨ ਦੀ ਐਕਟੀਵਿਟੀ ਜਿਹੜੀ ਇਸ ਵੇਲੇ ਪੂਰੇ ਆਰੂਸ ਤੇ ਹੈ, ਉਸ ਨੂੰ ਬੈਕ ਗੀਅਰ ਲਾਉਣ ਦੇ ਲਈ ਕੁਛ ਨਾ ਕੁਛ ਕਰਨਾ ਹੈ। ਔਰ ਮੈਂ ਜੇ ਟੋਰਾਂਟੋ ਰਿਚਮੰਡ ਵਾਲੀ ਘਟਨਾ ਨੂੰ ਔਰ ਇਸ ਨੂੰ ਜੋੜ ਕੇ ਦੇਖਾਂ ਤਾਂ ਫਿਰ ਮੈਨੂੰ ਲੱਗਦਾ, ਔਰ ਜਿਵੇਂ ਹਾਈ ਕਮਿਸ਼ਨ ਨੇ ਓਵਰ ਰਿਐਕਟ ਕੀਤਾ ਹੈ ਸਾਰੇ ਤੇ, ਔਰ ਮੀਡੀਆ ਨੇ ਬਜਾਏ ਕਿ ਇਹ ਕਹਿਣ ਦੇ ਕਿ ਭਾਈ ਇਹੀ ਆਫਟਰ ਇੰਡੀਅਨ ਗਵਰਨਮੈਂਟ ਦੀ ਕੀ ਕੰਪਲਸ਼ਨ ਸੀ ਕਿ ਉਹਨਾਂ ਨੇ ਜਿੱਥੇ ਇੰਨੇ ਹੋਰ ਨੇ ਆਮ ਲੋਕਾਂ ਦਾ ਤਾਂ ਸਧਾਰਨ ਜਿਹੜਾ ਕਿਸੇ ਨੇ ਜਾ ਕੇ ਨਾਅਰੇ ਹੀ ਚਾਰ ਲਾਏ ਹੁੰਦੇ ਨੇ ਉਹਨਾਂ ਨੂੰ ਵੀ ਉਹ ਉੱਥੇ ਵੜਨ ਨਹੀਂ ਦਿੰਦੇ ਜਾਂ ਉੱਥੋਂ ਮੋੜ ਦਿੰਦੇ ਨੇ 에ਅਰਪੋਰਟ ਤੋਂ, ਤੇ ਜਿਹਨੂੰ ਇਹ ਬਿਲਕੁਲ ਜ਼ਿੰਮੇਵਾਰ ਸਮਝਦੇ ਸੀ ਇੰਡੀਅਨ ਗਵਰਨਮੈਂਟ ਨੇ 20 ਸਾਲ ਟਰਾਇਲ ਚਲਾਇਆ ਹੈ, ਮੀਡੀਆ ਟਰਾਇਲ ਵੀ ਚਲਾਇਆ, ਉਹਨੂੰ ਰੈੱਡ ਕਾਰਪੇਟ ਵੈਲਕਮ, ਵਾਪਸ ਜਾਣਾ, ਫਿਰ ਉੱਥੋਂ ਆਉਣਾ, ਉਹਨਾਂ ਦਾ ਮੋਦੀ ਦੀ ਤਾਰੀਫ ਔਰ ਇਹ ਕਹਿਣਾ ਕਿ ਜੀ ਇਹ ਬਹੁਤ ਅੱਛਾ ਕੰਮ ਕਰ ਰਿਹਾ ਔਰ ਸਾਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਔਰ ਬਾਹਰਲੇ ਸਿੱਖ ਤਾਂ ਖਾਲਿਸਤਾਨ। ਹੁਣ ਇਹ ਸਾਰੇ ਨੂੰ ਜਦੋਂ ਤੁਸੀਂ ਮਿਲਾ ਕੇ ਦੇਖਦੇ ਹੋ ਤੇ ਫਿਰ ਇਹ ਉਸ ਇਮੇਜ ਦੇ ਵਿੱਚ ਫਿੱਟ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਉਹ ਡੀਪ ਸਟੇਟ ਰਾਹੀਂ ਵਰਤੇ ਗਏ, ਭਾਵੇਂ ਪੈਸੇ ਦੇ ਲਾਲਚ ਵਰਤੇ ਗਏ, ਅਨਡੈਲੀਬਰੇਟਲੀ ਵਰਤੇ ਗਏ, ਕੋਈ ਹੋਰ ਬਲੈਕਮੇਲ ਦਾ ਸ਼ਿਕਾਰ ਹੋਏ। ਲੇਕਿਨ ਅਸੀਂ ਇਹ ਦੇਖਾਂਗੇ ਆਉਣ ਵਾਲੇ ਪੀਰੀਅਡ 'ਚ, ਔਰ ਇਸ ਤੋਂ ਅਸੀਂ ਖਬਰਦਾਰੀ ਵੀ ਕਰਦੇ ਹਾਂ ਆਪਣੀ ਕਮਿਊਨਿਟੀ ਦੀ, ਖਾਸ ਤੌਰ ਤੇ ਯੰਗਸਟਰਸ ਨੂੰ, ਕਿ ਭਾਈ ਕਿਸੇ ਵੀ ਕਿਸਮ ਦੀ ਪ੍ਰੋਵੋਕੇਸ਼ਨ ਤੋਂ ਬਚੋ। ਇਹ ਏਜੰਟ ਪ੍ਰੋਵੋਕੇਟਿਵ ਜਿਹੜੇ ਚਾਰ ਚਫੇਰੇ ਨੇ, ਔਰ ਸਾਨੂੰ ਜਿਹੜਾ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਹੋਏਗਾ ਕਿ ਏਜੰਸੀਆਂ ਇੰਡੀਅਨ ਡੀਪ ਸਟੇਟ ਇਸ ਵੇਲੇ ਡਾਇਸਪੋਰਾ ਸਿੱਖਾਂ ਨੂੰ ਜਿਹੜਾ ਉਹ ਟਾਰਗੇਟ ਉਸਨੇ ਕੀਤਾ, ਦੁਬਾਰਾ ਵਾਂਸ ਅਗੇਨ ਕਰਦੇ ਰਹੇ ਨੇ, ਲਗਾਤਾਰਤਾ ਨਾਲ ਉਹਨਾਂ ਦੀ ਪ੍ਰੈਜ਼ੈਂਸ ਰਹੀ ਹੈ, ਪਰ ਹੁਣ ਇਹ ਐਗਰੈਸਿਵਲੀ ਜਦੋਂ ਇੱਦਾਂ ਦੀ ਘਟਨਾ ਵਾਪਰਦੀ ਹੈ ਤੇ ਉਹਦੇ ਨਾਲ ਜਿਹੜਾ ਉਹ ਹੋਰ ਵੀ ਇਸ ਗੱਲ ਦਾ ਡਰ ਹੁੰਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਕੁਛ ਨਾ ਕੁਛ ਹੋਰ ਵੀ ਅਨਫੋਲਡ ਹੋ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਭ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਦੀ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।